Pakistan should vacate Indian territory under its illegal and forcible occupation. The world knows that real issue is Pakistan's active promotion and sponsorship of cross-border terrorism. In fact, this is the biggest roadblock to peace and security in the region. World War II ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇਲੀਗਲ ਆਕੂਪੇਸ਼ਨ ਕਿਸੇ ਟੈਰੀਟਰੀ ਦੀ ਉਹ ਕਸ਼ਮੀਰ ਦਾ। ਫਿਰ ਉਹਨੇ ਕਿਹਾ ਕਿ ਜੀ ਅਸੀਂ ਤਾਂ ਜਿਹੜਾ UN ਦੇ ਕੋਲ ਆਏ ਸੀ ਪਰ ਤੁਸੀਂ ਤਾਂ ਉਸ ਨੂੰ ਜਿਹੜਾ ਵੈਸਟ ਡੋਮੀਨੇਟਡ ਜੋ ਤੁਹਾਡੀ ਸੋਚ ਹੈ ਉਹਨੂੰ ਤੁਸੀਂ ਡਿਸਪਿਊਟਡ ਟੈਰੀਟਰੀ ਬਣਾ ਦਿੱਤਾ। BJP warns of Pakistan situation spill over into Jammu, asks security forces to stay alert. ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿਉਂ ਵਿਊਅਰਸ ਇਉਂ ਜਾਪਦਾ ਹੈ ਕਿ ਮੁਸ਼ਕਲ ਵਿੱਚ ਫਸੀ ਲਈ ਮੋਦੀ ਸਰਕਾਰ ਭਾਰਤੀਆਂ ਦਾ ਧਿਆਨ ਡਾਇਵਰਟ ਕਰਨ ਲਈ ਪਾਕਿਸਤਾਨ ਦੇ ਖਿਲਾਫ ਸੀਮਤ ਫੌਜੀ ਕਾਰਵਾਈ ਕਰ ਸਕਦੀ ਹੈ ਔਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੱਲੋਂ ਬਾਰ-ਬਾਰ ਪਾਕਿਸਤਾਨ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਆਪਣੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਆਜ਼ਾਦ ਕਸ਼ਮੀਰ ਨੂੰ ਭਾਰਤ ਦੇ ਹਵਾਲੇ ਕਰ ਦੇਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਲੇਟਲੀ ਸਾਡੇ 2-3 ਜਿਹੜੇ ਅੱਡ ਪਿਛਲੇ ਕੁਝ ਪੀਰੀਅਡ ਦੇ ਇੰਟਰਵਿਊ ਨੇ ਪਾਕਿਸਤਾਨ ਦੇ ਚੈਨਲਸ ਨਾਲ ਬੀਤੇ ਕੱਲ੍ਹ ਵੀ ਜਿਹੜਾ ਅੱਜ ਪੋਸਟ ਹੋਇਆ ਹਰਮੀਤ ਸਿੰਘ ਪ੍ਰੋਮੀਨੈਂਟ ਜਰਨਲਿਸਟ ਨੇ ਪਾਕਿਸਤਾਨ ਦੇ ਸਿੱਖ ਫੇਥ ਦੇ ਨਾਲ ਸੰਬੰਧਿਤ ਨੇ ਜੀ ਔਰ ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਉਸ ਤੋਂ ਪਹਿਲਾਂ ਜਿਹੜਾ ਅਸੀਂ ਇੱਕ ਆਪਣਾ ਕਾਮੈਂਟ ਬਲੋਚਿਸਤਾਨ 'ਚ ਜੋ ਭਾਰਤੀ ਸਰਕਾਰ ਦੀ ਦਖਲਅੰਦਾਜ਼ੀ ਹੈ ਭਾਰਤ ਦੀ ਰਾਹ ਦੀ ਔਰ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਲੈ ਕੇ ਵੀ ਜਿਹੜੀ ਸਟੇਟਮੈਂਟ ਹੈ ਉਹ ਕਾਫੀ ਵਾਈਡਲੀ ਪਾਕਿਸਤਾਨੀ ਮੀਡੀਆ ਦੇ ਵਿੱਚ ਵੀ ਔਰ ਉਹਦੇ 'ਚੋਂ ਕੁਝ ਕਲਿੱਪ ਕੱਢ ਕੇ ਜਿਹੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਕੂਲੇਟ ਹੋਏ ਨੇ। ਔਰ ਅਸੀਂ ਕਿਉਂਕਿ ਇਹ ਵੀ ਕੁਝ ਵੀਰਾਂ ਭੈਣਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਭਾਈ ਅਸੀਂ ਕਿਉਂ ਐਕਸਟਰਾ ਮਾਈਲ ਜਾਂਦੇ ਹਾਂ ਜਦੋਂ ਕਿ ਅਸੀਂ ਪਾਕਿਸਤਾਨ ਦੇ ਹੱਕਾਂ ਦੀ ਹਿੱਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਾਂ। ਕੁਝ ਹਾਲਤਾਂ 'ਚ ਪਾਕਿਸਤਾਨ ਦੇ ਆਪਣੇ ਭਰਾਵਾਂ ਭੈਣਾਂ ਨੂੰ ਝੰਜੋੜਨ ਦੀ ਕੋਸ਼ਿਸ਼ ਵੀ ਕਰਦੇ ਹਾਂ, ਖਾਸ ਤੌਰ 'ਤੇ ਉਹਨਾਂ ਦੇ ਡਿਸੀਜਨ ਮੇਕਰਸ ਨੂੰ ਜਾਂ ਪਾਲਿਸੀ ਮੇਕਰਸ ਨੂੰ। ਔਰ ਮੈਂ ਰਿਪੀਟਡਲੀ ਕਹਿੰਦਾ ਕਿ ਸਾਡੇ ਇੰਟਰਸਟ ਸਾਂਝੇ ਨੇ। ਸਾਡੀ ਮੁਕੱਦਸ ਧਰਤੀ ਹੈ, ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡਾ ਵਿਰਸਾ 70% ਤੋਂ ਜ਼ਿਆਦਾ ਸਮੁੱਚੇ ਜਿਹੜਾ ਸਿੱਖ ਰਾਜ ਦੇ ਵੇਲੇ ਦਾ ਸਿੱਖ ਇਤਿਹਾਸ ਦਾ ਉਹ ਉਸ ਧਰਤੀ ਦੇ ਉੱਤੇ। ਔਰ ਦੂਸਰਾ ਅਸੀਂ ਵੀ ਇੱਕ ਉਸੇ ਤਰ੍ਹਾਂ ਹੀ ਦਾਅਵੇਦਾਰ ਸਾਂ ਆਪਣੇ ਆਜ਼ਾਦ ਮੁਲਕ ਦੇ, ਪਰ ਸਾਡੀ ਲੀਡਰਸ਼ਿਪ 47 ਦੇ ਦੌਰ 'ਚ ਸਮੇਂ ਦੇ ਹਾਣ ਦੀ ਨਹੀਂ ਹੋਈ। ਅਸੀਂ ਇੱਧਰ ਫਸ ਗਏ। ਭਵਿੱਖ ਦੇ ਵਿੱਚ ਜਦੋਂ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਸਾਡਾ ਨੈਕਸਟ ਡੋਰ ਨੇਬਰ ਵੀ ਹੈ, ਸਾਡੇ ਲਈ ਉਹ ਇੱਕ ਗੇਟਵੇ ਵੀ ਹੈ ਟੂ ਦਾ ਸੈਂਟਰਲ ਏਸ਼ੀਆ, ਟੂ ਯੂਰਪ। ਔਰ ਇਸ ਦੇ ਨਾਲ ਨਾਲ ਸਾਡੀ ਤਹਿਜ਼ੀਬ ਦੀ ਸਾਂਝ ਔਰ ਪਾਕਿਸਤਾਨ ਦੇ ਵਿੱਚ ਜਿਵੇਂ ਸਿੱਖ ਗੁਰਦੁਆਰਾ ਸਾਹਿਬਾਨ ਦੀ ਹੁਣ ਦੇਖਭਾਲ ਹੈ, ਜਿਵੇਂ ਸਿੱਖਾਂ ਦੇ ਲਈ ਪਿਆਰ ਮੁਹੱਬਤ ਹੈ, ਇਹ ਸਾਰੇ ਫੈਕਟਰ ਨੇ ਜਿਹਦੇ ਥੱਲੇ ਔਰ ਕੋਈ ਵੀ ਈਵਨ ਸਪਿਰਿਚੁਅਲੀ ਵੀ ਜਦੋਂ ਅਸੀਂ ਵਹਾਦਤ ਦੀ ਗੱਲ ਕਰਦੇ ਹਾਂ ਔਰ ਇੱਕ ਰੱਬ ਦੀ ਗੱਲ ਕਰਦੇ ਹਾਂ, ਜਦ ਸਿੱਖ ਬੁੱਤ ਪ੍ਰਸਤ ਨਹੀਂ ਹੈ, ਅਸੀਂ ਇਹ ਕਹਿੰਦੇ ਹਾਂ ਤੁਸੀਂ ਜ਼ਾਹਰ ਹੈ ਅਸੀਂ ਸਪਿਰਿਚੁਅਲ ਸਾਂਝਾਂ ਵੀ ਹਾਲਾਂ 18ਵੀਂ ਸਦੀ ਦੀਆਂ ਜਿਹੜੀਆਂ ਕੁਝ ਹੌਸਟਿਲਿਟੀਜ਼ ਜਿਹੜੀਆਂ ਮੁਗਲਿਆ ਹਕੂਮਤ ਜਾਂ ਅਫਗਾਨਿਸਤਾਨ ਦੇ ਹਮਲਾਵਰਾਂ ਨਾਲ ਨੇ ਉਹ ਇੱਕ ਪਾਰਟ ਆਫ ਦਾ ਹਿਸਟਰੀ ਹੈ। ਹੁਣ ਜਿਹੜਾ ਹੈ ਉਹ ਸਾਡੀਆਂ ਸਾਂਝਾਂ ਜਾਂ ਭਵਿੱਖ ਦੀਆਂ ਸਾਂਝਾਂ ਅਸੀਂ ਹਮੇਸ਼ਾ ਅਮਰੀਕਾ ਕੈਨੇਡਾ ਸਾਂਝ ਦੀ ਗੱਲ ਕਰਦੇ ਰਹੇ, ਭਾਵੇਂ ਅੱਜ ਕੱਲ੍ਹ ਅਮਰੀਕਾ ਕੈਨੇਡਾ 'ਚ ਵੀ ਬਿਟਰਨੈਸ ਹੈ। ਹੁਣ ਇਸ ਸਭ ਦੇ ਚੱਲਦੇ ਆ ਜਿਹੜੀ ਗੱਲ ਇਹ ਨਹੀਂ ਹੈ ਵੀ ਪਾਕਿਸਤਾਨ ਦੇ ਵਿੱਚ ਕੋਈ ਜਿਹੜੇ ਬੈਠੇ ਨੇ ਜਾਂ ਦੂਜੇ ਉਹ ਕੋਈ ਡੰਮ ਨੇ ਉਹਨਾਂ ਨੂੰ ਉਹ ਕੋਈ ਨਜ਼ਰ ਨਹੀਂ ਆ ਰਿਹਾ, ਉਹ ਵੀ ਕਰ ਰਹੇ ਨੇ। ਪਰ ਜਦੋਂ ਅਸੀਂ ਜਿਸ ਸਿੱਖ ਲੈਂਸ ਦੇ ਨਾਲ ਇਹਨਾਂ ਨੂੰ ਦੇਖਿਆ ਸਮਝਿਆ ਔਰ ਇਹਨਾਂ ਦੇ ਤੌਰ ਤਰੀਕੇ ਇਹਨਾਂ ਦੀ ਨੀਅਤ ਤੋਂ ਅਸੀਂ ਵਾਕਿਫ ਹੈ, ਸੋ ਅਸੀਂ ਇਜ਼ਾਫਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਪਾਕਿਸਤਾਨ ਦੇ ਪਾਲਿਸੀ ਮੇਕਰਸ ਦੇ ਗਿਆਨ ਦੇ ਵਿੱਚ ਜਾਂ ਉਹਨਾਂ ਦੇ ਐਨਾਲਿਸਿਸ ਦੇ ਵਿੱਚ। ਹੁਣ ਜਿਵੇਂ ਰਿਪੀਟਡਲੀ ਦੇਖੋ ਜਦੋਂ ਇੱਕ ਪਾਸੇ ਚਾਰ ਚਫੇਰੇ ਇੱਕ ਹੁੜਦੰਗ ਜਿਹਾ ਮਚਿਆ ਹੋਇਆ ਪ੍ਰੈਜ਼ੀਡੈਂਟ ਟਰੰਪ ਦੀ ਟੈਰਿਫ ਵਾਰ, ਯੂਕਰੇਨ ਦਾ ਮੁੱਦਾ, ਨੇਤਨਯਾਹੂ ਜੋ ਕੁਛ ਹੁਣ
ਗਜ਼ਾ ਦੇ ਵਿੱਚ ਕਰ ਰਿਹਾ ਪਿਛਲੇ 2-3 ਦਿਨ ਤੋਂ। ਯਕਤਰਫਾ ਸੀਜ਼ਫਾਇਰ ਖਤਮ ਕਰਕੇ ਸੈਂਕੜਿਆਂ ਦੀ ਗਿਣਤੀ 'ਚ ਬੇਗੁਨਾਹ ਮਾਰੇ ਜਾ ਰਹੇ ਨੇ। ਭਾਰਤ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਵੀ ਫਸਿਆ ਹੋਇਆ, ਦੂਜੇ 'ਚ ਵੀ ਹੈ। ਹੁਣ ਇੱਕ ਤਾਂ ਇਹਨਾਂ ਨੇ ਆਪਣੇ ਲੋਕਾਂ ਨੂੰ ਕੁਛ ਤਾਂ ਜਿਹੜਾ ਡਾਈਵਰਜਨ ਦੇ ਲਈ ਫੇਲਿਅਰ ਹੈ ਟੋਟਲੀ। ਰੁਪਈਆ ਡਾਲਰ ਦੇ ਮੁਕਾਬਲੇ ਜਾ ਕੇ 87-88 ਰੁਪਈਏ ਬਣਦੇ ਨੇ, ਔਰ ਉਹਨਾਂ ਦੀ ਇਕੋਨਮੀ 'ਚ ਉਹਨੂੰ ਵੀ ਸਟੇਬਲ ਕਰਨ ਲਈ ਉਹ ਆਪਣੇ ਫੋਰਨ ਐਕਸਚੇਂਜ ਰਿਜ਼ਰਵ ਤੋਂ ਕੱਢ ਕੇ ਰਿਜ਼ਰਵ ਬੈਂਕ ਆਫ ਇੰਡੀਆ ਡਾਲਰ ਇਧਰ ਪੁੱਟ ਕਰ ਰਿਹਾ। ਸੋ ਇਸ ਪੀਰੀਅਡ 'ਚ ਉਹਨਾਂ ਨੂੰ ਕੋਈ ਵੱਡੀ ਡਾਈਵਰਜਨ ਚਾਹੀਦੀ ਹੈ ਜਿਹਦੇ ਨਾਲ ਧਿਆਨ ਵੀ ਭਟਕਦਾ ਹੈ। ਔਰ ਜਿਹੜੀ ਗੱਲ ਇਸ ਵੇਲੇ, ਕਿਉਂਕਿ ਮੋਦੀ ਤੇ ਕਲੰਕ ਹੈ ਜਿਹੜਾ ਰਾਈਟਲੀ ਹੈ ਕਿ ਭਾਈ 4000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਦੇ ਹਵਾਲੇ ਕੀਤੀ, ਚੂੰ ਨਹੀਂ ਕੀਤੀ। ਰਾਦਰ ਚੀਨ ਦਾ ਫੋਰਨ ਮਿਨਿਸਟਰ ਤੇ ਉਹ ਹੈ ਕਿ ਜੀ ਡਰੈਗਨ ਐਂਡ ਐਲੀਫੈਂਟ ਵਿਲ ਡਾਂਸ ਟੂਗੈਦਰ, ਔਰ ਮੋਦੀ ਵੀ ਤਾਰੀਫ ਕਰ ਰਿਹਾ ਕਿ ਸਾਡਾ ਤਾਂ ਕੋਈ ਝਗੜਾ ਹੀ ਨਹੀਂ ਹੈ, ਉਹ ਹੁੰਦਾ ਪਰਿਵਾਰ 'ਚ ਵੀ ਹੁੰਦਾ, ਅਸੀਂ ਤਾਂ ਚੀਨ ਦੇ ਨਾਲ। ਮਤਲਬ ਇਹ ਹੈ। ਪਰ ਹੁਣ ਇਹ ਸਾਰਾ ਜਿਹੜਾ ਭਗੌੜਾਪਨ ਹੈ ਜਾਂ ਡਿਫੀਟ ਹੈ, ਉਹਨੂੰ ਕਿੱਥੋਂ ਕਿਹੜੇ ਪਾਸਿਓਂ ਪੂਰਾ ਕਰ? ਪਾਕਿਸਤਾਨ ਨੂੰ ਸਮਝਦੇ ਨੇ ਵੀ ਇਸ ਸਟੇਜ ਦੇ ਉੱਤੇ ਵਲਨਰੇਬਲ ਹੈ, ਅੰਦਰੂਨੀ ਕ੍ਰਾਈਸਿਸ ਹੈ ਪੋਲੀਟੀਕਲ। ਬਲੋਚਿਸਤਾਨ 'ਚ ਇਹਨਾਂ ਨੇ ਦਹਿਸ਼ਤਗਰਦੀ ਰਾਹ ਨੇ ਜਿਸ ਲੈਵਲ 'ਤੇ ਲਿਆਂਦੀ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਸਿੰਧ ਪ੍ਰੋਵਿੰਸਿਸ ਦੇ ਵਿੱਚ ਵੀ ਦਹਿਸ਼ਤਗਰਦੀ ਦੀਆਂ ਘਟਨਾਵਾਂ 'ਚ ਤੇਜ਼ੀ ਆਏ। ਉਧਰ ਤਾਲਿਬਾਨ ਨਾਲ ਅਫਗਾਨਿਸਤਾਨ ਦੇ ਵਿੱਚ ਸਿਟੀ ਰਲਾਈ ਹੋਈ ਹੈ, ਔਰ ਤਹਿਰੀਕੇ ਤਾਲਿਬਾਨ ਰਾਹੀਂ ਖੈਬਰ ਪਖਤੂਨਖਵਾ ਦੇ ਵਿੱਚ ਗੜਬੜ ਕਰਵਾਈ ਜਾ ਰਹੀ ਹੈ। ਪਾਕਿਸਤਾਨ ਨੂੰ ਇਸ ਵੇਲੇ ਜਿਹੜੀ ਉਹਨਾਂ ਇਕੋਨਮੀ ਥੋੜ੍ਹੀ ਬਹੁਤ ਸਟੇਬਲ ਹੋਈ ਹੈ, ਲੇਕਿਨ ਉਹ ਵੀ ਅਮਰੀਕਾ ਦੀ ਮਰਜ਼ੀ ਤੇ IMF 'ਚ ਜਿਨ੍ਹਾਂ ਨੇ ਕਿੰਨੇ ਦੇਣੇ ਨੇ, ਕਦੋਂ ਵਾਪਸ ਖਿੱਚ ਲੈਣੇ ਨੇ। ਹੁਣ ਇਸ ਦੇ ਚਲਦੇ ਆ ਜਿਸ ਤਰ੍ਹਾਂ ਰਿਪੀਟਡਲੀ ਕਸ਼ਮੀਰ ਮੁੱਦੇ ਦੇ ਉੱਤੇ, ਆਜ਼ਾਦ ਕਸ਼ਮੀਰ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਟੈਰੀਟਰੀ ਇੰਡੀਅਨ ਕਹਿੰਦੇ ਨੇ, ਜਿਵੇਂ ਰਿਪੀਟਡਲੀ ਇਹ ਦਬਾਅ ਬਣਾ ਰਹੇ ਨੇ। UN ਦੇ ਵਿੱਚ ਇਹਨਾਂ ਦੇ ਬੁਲਾਰਿਆਂ ਦੀ ਗੱਲ ਅਸੀਂ ਕੀਤੀ, ਰਾਇਸੀਨਾ ਡਾਇਲੌਗ ਦੇ ਚੱਲਦੇ, ਔਰ ਹੁਣ ਤਾਂ ਸਿੱਧੇ ਕਹਿਣ ਲੱਗ ਗਏ ਕਿ ਜੀ ਜਿਵੇਂ S ਜੈਸ਼ੰਕਰ ਨੇ ਯੂਰਪ 'ਚ ਆ ਕੇ ਆਇਰਲੈਂਡ 'ਚ ਕਿਹਾ ਕਿ ਜੀ ਕਸ਼ਮੀਰ ਮਸਲੇ ਦਾ ਇੱਕੋ ਇੱਕ ਹੱਲ ਹੈ ਕਿ ਪਾਕਿਸਤਾਨ ਜਿਹੜਾ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ 'ਚ ਉਹ ਸਾਡੇ ਹਵਾਲੇ ਕਰ ਦਿਓ ਔਰ ਪੀਸ ਹੈ, ਕਸ਼ਮੀਰ ਮਸਲਾ ਹੱਲ। ਹੁਣ ਦੋ ਸਟੇਟਮੈਂਟਾਂ, ਕਿਉਂਕਿ ਰਾਇਸੀਨਾ ਡਾਇਲੌਗ ਦੇ ਚੱਲਦੇ ਆ ਜੋ ਕੁਝ ਵੀ ਉੱਥੋਂ ਨਿਕਲ ਰਿਹਾ ਹੈ, ਇਹ ਤੁਹਾਨੂੰ ਥੋੜ੍ਹੀ ਜਿਹੀ ਇਸ ਗੱਲ ਦੀ ਇੰਡੀਕੇਸ਼ਨ ਦਿੰਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੀ ਜਿਹੜੀ ਵਿਦੇਸ਼ ਨੀਤੀ ਹੈ, ਫੋਰਨ ਪਾਲਿਸੀ, ਉਹ ਕਿੱਧਰ ਨੂੰ ਜਾਏਗੀ। ਹੁਣ ਮੈਂ ਦੋ ਸਟੇਟਮੈਂਟਸ ਜਿਹੜੀਆਂ ਇਸ ਮੌਕੇ ਦੇ ਉੱਤੇ ਸਾਹਮਣੇ ਆਉਂਦੀਆਂ ਨੇ, ਕਿਉਂਕਿ ਜਦੋਂ ਇਹਨਾਂ ਨੇ ਮੋਦੀ ਨੇ ਡਾਇਲੌਗ ਕੀਤਾ ਉਸ ਦੇ ਨਾਲ ਅਮਰੀਕਨ ਜਿਹੜਾ ਪੋਡਕਾਸਟਰ ਦੇ ਨਾਲ, ਤੇ ਉੱਥੇ ਉਹਨੇ ਖੁੱਲ੍ਹ ਕੇ ਪਾਕਿਸਤਾਨ ਨੂੰ ਐਪੀਸੈਂਟਰ ਟੈਰਰਿਜ਼ਮ ਇਹ ਉਹ ਦੱਸਿਆ, ਔਰ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ। ਉਹਨਾਂ ਦੇ ਫੋਰਨ ਮਿਨਿਸਟਰੀ ਨੇ ਕਿ ਬਈ ਇਹ ਬਿਲਕੁਲ ਜੰਮੂ ਕਸ਼ਮੀਰ ਦਾ ਡਿਸਪਿਊਟਡ ਟੈਰੀਟੋਰੀ ਹੈ, UN ਦੇ ਵਿੱਚ ਕੇਸ ਪਿਆ 7 ਡੈਕੇਡਸ ਤੋਂ, ਔਰ ਇਹਦਾ ਮਸਲੇ ਦਾ ਹੱਲ ਹੋਣਾ ਚਾਹੀਦਾ। ਹੁਣ ਇਸ ਦੇ ਜਵਾਬ ਨੂੰ ਉਹਨਾਂ ਨੇ, ਜਿਵੇਂ ਉਹਨਾਂ ਦੇ ਫੋਰਨ ਅਫੇਅਰਸ ਦੇ ਸਪੋਕਸਪਰਸਨ ਨੇ ਦਿੱਤਾ, ਔਰ ਇਹਨਾਂ ਨੇ ਹੈਡਲਾਈਨ ਇਹਨਾਂ ਦੀ ਜਿਹੜੀਆਂ ਨਿਊਜ਼ ਏਜੰਸੀਆਂ ਨੇ ਲਾਈ, ਪਾਕਿਸਤਾਨ ਸ਼ੁੱਡ ਵੈਕੇਟ ਇੰਡੀਅਨ ਟੈਰੀਟਰੀ ਅੰਡਰ ਇਟਸ ਇਲੀਗਲ ਐਂਡ ਫੋਰਸੀਬਲ ਆਕੂਪੇਸ਼ਨ, ਕਿ ਵੀ ਇਹਨੂੰ ਖਾਲੀ ਕਰੇ ਪਾਕਿਸਤਾਨ। ਇਹ ਇਲੀਗਲ ਵੀ ਹੈ ਔਰ ਧੱਕੇ ਨਾਲ, ਤਾਕਤ ਦੇ ਨਾਲ ਇਸ ਨੂੰ ਹਥਿਆਇਆ ਹੋਇਆ। ਔਰ ਇਹ ਗੱਲ ਕੋਈ ਆਮ RSS ਦਾ ਵਰਕਰ ਨਹੀਂ ਕਹਿ ਰਿਹਾ, ਇਹ ਰਣਧੀਰ ਜੈਸਵਾਲ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਮੈਨ ਹੈ, ਉਹ ਕਹਿ ਰਿਹਾ। ਔਰ ਉਹ ਕਹਿ ਰਿਹਾ ਕਿ the world knows that real issue is Pakistan's active promotion and sponsorship of cross-border terrorism. In fact, this is the biggest roadblock to peace and security in the region. Instead of spreading lies, Pakistan should vacate Indian territory under its illegal and forcible occupation. मतलब ਇਸ ਤੋਂ ਵੱਡੀ ਖੁੱਲ੍ਹ ਕੇ ਧਮਕੀ ਕੀ ਹੋ ਸਕਦੀ ਹੈ ਵੀ ਖਾਲੀ ਕਰੋ, ਸਾਡੇ ਹਵਾਲੇ ਕਰੋ। ਹੁਣ ਇਹ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਕਹਿ ਰਿਹਾ। ਔਰ ਉਸ ਡਾਇਲੌਗ, ਰਾਇਸੀਨਾ ਡਾਇਲੌਗ ਦੇ ਵਿੱਚ S ਜੈਸ਼ੰਕਰ ਇਹ ਕਹਿ ਰਿਹਾ ਕਿ ਵੀ ਉਹ ਵੈਸਟਰਨ ਕੰਟਰੀਜ਼ ਨੂੰ ਸ਼ੇਮ ਦੇ ਰਿਹਾ ਕਿ ਜੀ ਇੰਡੀਆ ਤਾਂ ਗਿਆ ਸੀ ਸਿਕਿਉਰਿਟੀ ਕੌਂਸਲ 'ਚ ਕਸ਼ਮੀਰ ਦਾ ਇਸ਼ੂ ਲੈ ਕੇ, ਇਸ ਲਈ ਕਿਉਂਕਿ ਪਾਕਿਸਤਾਨ ਦੀ ਫੌਜ ਨੇ ਹਮਲਾ ਕਰਤਾ ਸੀ। ਸੋ ਤੁਹਾਡੇ ਕਹਿੰਦਾ ਕਿੰਨੇ ਡਬਲ ਸਟੈਂਡਰਡ ਨੇ ਵੀ ਤੁਸੀਂ ਬਜਾਏ ਕਿ ਪਾਕਿਸਤਾਨ ਨੂੰ ਹਮਲਾਵਰ ਕਹਿ ਕੇ ਉਹਨੂੰ ਟੈਰੀਟਰੀ ਜਿਹੜਾ ਉਹ ਖਾਲੀ ਕਰਨ ਲਈ ਕਹਿੰਦੇ, ਤੁਸੀਂ ਤਾਂ ਇੰਡੀਆ ਨੂੰ ਵੀ ਦੋਸ਼ੀ ਬਣਾ ਕੇ ਜਿਹੜਾ
ਉਸ ਨੂੰ ਡਿਸਪਿਊਟਡ ਟੈਰੀਟਰੀ ਬਣਾਤਾ, ਤੁਹਾਡਾ ਕਿੰਨਾ ਡਬਲ ਸਟੈਂਡਰਡ ਹੈ। ਫਿਰ ਉਹ ਉਹਦੇ 'ਚੋਂ ਕਹਿੰਦਾ ਹੈ ਕਿ ਜੀ ਅਸੀਂ we all speak of sovereignty and territorial integrity. It's a vital principle and bedrock of global rules. But after the Second World War, the longest standing illegal occupation of a territory pertains to India, what we saw in Kashmir. ਕਿ ਵਰਲਡ ਵਾਰ ਸੈਕੰਡ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇਲੀਗਲ ਆਕੂਪੇਸ਼ਨ ਕਿਸੇ ਟੈਰੀਟਰੀ ਦੀ ਉਹ ਕਸ਼ਮੀਰ ਦਾ ਹੈ। ਫਿਰ ਉਹਨੇ ਕਿਹਾ ਕਿ ਜੀ ਅਸੀਂ ਤਾਂ ਜਿਹੜਾ ਉੱਥੇ ਗਏ ਜਿਹੜਾ UN ਦੇ ਕੋਲ ਆਏ ਸੀ, ਪਰ ਤੁਸੀਂ ਤਾਂ ਉਸ ਨੂੰ ਜਿਹੜਾ ਵੈਸਟ ਡੋਮੀਨੇਟਡ ਜੋ ਤੁਹਾਡੀ ਸੋਚ ਹੈ ਉਹਨੂੰ ਤੁਸੀਂ ਡਿਸਪਿਊਟਡ ਟੈਰੀਟਰੀ ਬਣਾ ਦਿੱਤਾ। ਹੁਣ ਇੱਕੋ ਹੀ ਮਸਲੇ ਦਾ ਹੱਲ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਵਕੇਟ ਕਰੇ, ਔਰ ਇਹ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵੀ ਔਰ ਦੂਸਰਾ ਵੀ ਇਹ ਸਾਰੇ ਸਟੇਟਮੈਂਟਾਂ ਇਸੇ ਲਾਈਨ ਦੇ ਉੱਤੇ ਨੇ। ਔਰ ਈਵਨ BJP ਨੇ ਇਹ ਜਦੋਂ ਕਿਤੇ ਕੋਈ ਜੰਗ ਦੇ ਮਾਹੌਲ ਪੈਦਾ ਕਰਨਾ ਹੈ ਜਾਂ ਖੌਫ ਦਾ, ਔਰ ਇਹ ਵੀ ਹੈ BJP ਵਾਰਨਸ ਆਫ ਪਾਕਿਸਤਾਨ ਸਿਚੁਏਸ਼ਨ ਸਪਿਲ ਓਵਰ ਇਨਟੂ ਜੰਮੂ, ਆਸ ਸਿਕਿਉਰਿਟੀ ਫੋਰਸਿਸ ਟੂ ਸਟੇ ਅਲਰਟ। ਉਹਨਾਂ ਨੇ ਕਿਹਾ ਕਿ ਜੀ ਇਹ ਜੋ ਚੱਲ ਰਿਹਾ ਪਾਕਿਸਤਾਨ 'ਚ ਇਹ ਜੰਮੂ ਨੂੰ ਪ੍ਰਭਾਵਿਤ ਨਾ ਕਰੇ, ਇਸ ਲਈ ਸਿਕਿਉਰਿਟੀ ਫੋਰਸਿਸ ਨੂੰ ਜਿਹੜੀ ਹੈ ਉਹ ਅਲਰਟ ਹੋਣਾ ਚਾਹੀਦਾ, ਕਿਉਂਕਿ ਪੀਪਲ ਨੀਡ ਟੂ ਬੀ ਅਲਰਟ ਐਂਡ ਰਿਪੋਰਟ ਐਨੀ ਸਸਪੀਸ਼ਨ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਆਉਣ ਵਾਲੇ ਦਿਨਾਂ 'ਚ ਕੁਛ ਨਾ ਕੁਛ ਇਸ ਕਿਸਮ ਦਾ ਜਿਹੜਾ ਦਿਲਵਦੀ ਕਰਨੀ ਹੈ। ਔਰ ਅਸੀਂ ਤਾਂ ਅਗੇਨ ਇੱਕ ਆਬਜ਼ਰਵਰ ਦੇ ਨਾਤੇ ਜੋ ਸਾਨੂੰ ਨਜ਼ਰ ਆਉਂਦਾ ਹੈ, ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਇਨ ਜਨਰਲ ਔਰ ਉਹਨਾਂ ਦੇ ਪਾਲਿਸੀ ਮੇਕਰਸ ਨੂੰ, ਡਿਸੀਜਨ ਮੇਕਰਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਸ ਮਸਲੇ ਦੀ ਗੰਭੀਰਤਾ ਨੂੰ, ਸੀਰੀਅਸਨੈਸ ਨੂੰ ਸਮਝੋ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।